अस्सलाम वालेकुम। लो जी यारो बेलियो मित्रों सज्जनों ते सहेलियों, तुसीं देख रहे हो SMS पंजाबी। लो जी एक होर जंग दा हो गया आगाज़। ਉਹ ਜਿਹੜੀਆਂ ਗਿੱਦੜ ਭਬਕੀਆਂ ਲਾ ਰਿਹਾ ਸੀ ਟਰੰਪ ਆਪਣੇ ਨਜਾਇਜ਼ ਬੱਚੇ ਨਾਲ ਰਲ ਕੇ ਕਿ ਜੀ ਅਸੀਂ ਜਿਹੜਾ ਉਹ ਹਮਲਾ ਕਰ ਦਿਆਂਗੇ, ਨਹੀਂ ਤੇ ਸਾਡੀਆਂ ਸ਼ਰਾਇਤ ਜਿਹੜੀਆਂ ਨਾ ਉਹ ਮੰਨ ਲਈ। ਹਲਕੇ ਈਰਾਨ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਪੁਰਅਮਨ ਤਰੀਕੇ ਨਾਲ ਜਿਹੜਾ ਇਹ ਮਸਲਾ ਹੱਲ ਹੋ ਜਾਏ। ਈਰਾਨ ਨੇ ਬੜੀ ਆਫਰ ਵੀ ਕੀਤੀ ਕਿ ਅਸੀਂ ਆਪਣੇ ਆਪ ਨੂੰ ਜਿਹੜਾ ਮਹਿਦੂਦ ਵੀ ਕਰ ਲਾਂਗੇ, ਆਪਣਾ ਇਹ ਜਿਹੜੇ ਆਪਣਾ ਐਟਮੀ ਕੂਵਤ ਦੇ ਬਾਰੇ ਦੇ ਵਿੱਚ ਜਿਹੜਾ ਸਾਬਤਾ ਹੋ ਰਿਹਾ। ਲੇਕਿਨ ਇਹ ਕਿ ਉਹ ਟਰੰਪ ਦੇ ਸਿਰ 'ਤੇ ਸਵਾਰ ਸੀ ਇੱਕੋ ਹੀ ਚੀਜ਼। ਕੀ ਚੀਜ਼ ਸਵਾਰ? ਉਹਦੇ ਜ਼ਹਿਨ 'ਤੇ ਜਨਾਬ ਉਹ ਐਪਸਟੀਨ ਫਾਈਲਸ ਜਿਹੜੀ ਹੈ ਉਹ ਸਵਾਰ ਹੋਈ ਹੈ। ਇਹ ਸਾਨੂੰ ਨਜ਼ਰ ਆ ਰਿਹਾ ਹੈ, ਹੋਰ ਕੋਈ ਸ਼ੈ ਨਹੀਂ, ਕਿਉਂਕਿ ਉਹਨੂੰ ਪਤਾ ਕਿ ਇਹ ਡਿਜ਼ਾਸਟਰ ਆ ਈਰਾਨ 'ਤੇ ਹਮਲਾ। ਉਹ ਇਹ ਬੋਝ ਚੁੱਕ ਨਹੀਂ ਸਕਦਾ, ਸਿਆਸੀ ਤੌਰ 'ਤੇ ਵੀ ਇਹ ਬੋਝ ਨਹੀਂ ਚੁੱਕ ਸਕਦਾ। ਲੇਕਿਨ ਉਹ ਜਿਹੜਾ ਪਿੱਛੇ ਉਹਦਾ ਨਜਾਇਜ਼ ਬੱਚਾ ਇੱਕ ਨਿਤਨ ਹਰਾਮਜ਼ਾਦਾ ਜਿਹੜਾ ਇਹ ਕਿਹਾ ਜਾ ਸਕਦਾ, ਔਰ ਉਹਨੇ ਸਾਬਤ ਕੀਤਾ ਹੈ ਕਿ ਉਹ ਬੜਾ ਵੱਡਾ ਹਰਾਮਜ਼ਾਦਾ। ਹਾਂ, ਉਹ ਹਰਾਮਜ਼ਾਦਾ ਜਿਹੜਾ ਨਿਤਨ, ਉਹਨੇ ਭੜਦੂ ਪਾਇਆ ਉਹਨੂੰ ਕਿ ਨਹੀਂ ਵੀ ਹਮਲਾ ਕਰ ਬਈ, ਬਿਲਕੁਲ ਹਮਲਾ ਕਰ ਅਤੇ ਆਹ ਜਿਹੜਾ ਨਾ ਕੰਮ ਨਿਬੇੜੋ, ਰਜੀਮ ਚੇਂਜ ਕਰੋ। ਹਾਏ ਹਾਏ ਹਾਏ, ਯਾਦ ਆਇਆ ਹੋਣਾ ਤੁਹਾਨੂੰ ਰਜੀਮ ਚੇਂਜ ਤੋਂ ਕਿ ਕਿਤਨੀ ਆਸਾਨੀ ਨਾਲ ਮੱਖਣ ਮਲਾਈ ਦੀ ਤਰ੍ਹਾਂ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਰਜੀਮ ਚੇਂਜ ਕੀਤੀ। ਹਾਏ ਹਾਏ, ਉਹ ਬਈ ਇਹ ਕਿੰਨੀਆਂ ਕੋਸ਼ਿਸ਼ਾਂ ਕਰ ਬੈਠੇ ਆ ਈਰਾਨ ਦੇ ਵਿੱਚ ਰਜੀਮ ਚੇਂਜ ਦੀਆਂ, ਲੇਕਿਨ ਉੱਥੇ ਚੇਂਜ ਨਹੀਂ ਹੋ ਰਹੀ। ਪਾਕਿਸਤਾਨ ਦੇ ਵਿੱਚ ਹਲਕਾ ਜਿਹਾ ਇੱਕ ਡੋਨਲਡ ਲੂ ਜਿਹੜਾ ਸੀਗਾ ਸੈਕਟਰੀ, ਪਤਾ ਨਹੀਂ ਕਿਹੜਾ ਇਹਨਾਂ ਦਾ, ਉਹਨੇ ਜਨਾਬ ਉਹ ਖਤ ਲਿਖਿਆ ਇੱਕ, ਅਤੇ ਬਾਜਵਾ ਉੱਥੇ ਢੇਰ ਹੋ ਗਿਆ। ਹਾਂ, ਬਾਜਵਾ ਦੀ ਖਬਰ ਕੋਈ ਅੱਛੀ ਨਹੀਂ ਆ ਰਹੀ। ਸੁਣਿਆ ਕਿ ਬਾਜਵਾ ਫਾਰਗ ਹੋ ਗਿਆ। ਨਹੀਂ, ਮਜ਼ਾਕ ਨਹੀਂ ਕਰ ਰਹੇ, ਸੱਚੀ ਖਬਰ ਆ ਰਹੀ, ਪਤਾ ਨਹੀਂ ਸੱਚੀ ਹੈ ਝੂਠੀ, ਕੋਈ ਤਰਦੀਦ ਨਹੀਂ ਆ ਰਹੀ ਇਹਦੀ, ਜਾਂ ਕੋਈ ਤਸਦੀਕ ਨਹੀਂ ਆ ਰਹੀ ਕਿ ਉਹ ਹੈ ਕਿ ਨਹੀਂ ਹੈ। ਔਰ ਕਿਹਾ ਜਾ ਰਿਹਾ ਕਿ ਉਹ, ਮੇਰਾ ਮਤਲਬ ਹੈ ਕਿ ਬਿਲਕੁਲ ਜ਼ਾਉਲ ਅਕਲ ਸਾਹਿਬ ਹੋਇਆ ਉਹਦਾ ਵੀ। ਹਾਂ, ਉਹਦਾ ਜ਼ਰਾ ਮੁਖਤਲਿਫ ਹੋਇਆ ਸੀ, ਇਹਦਾ ਜ਼ਰਾ ਟੋਇਲਟ ਵਾਲਾ ਕੰਮ ਕੀਤਾ ਇਹਨਾਂ ਨੇ। ਜਾਂ ਇੱਦਾਂ ਦੀਆਂ ਅਫਵਾਹਾਂ ਗਰਦਿਸ਼ ਕਰ ਰਹੀਆਂ। ਹੋ ਸਕਦਾ ਮੇਰਾ ਮਤਲਬ ਹੈ ਕਿ ਹਜੇ ਤੱਕ ਹੋਵੇ ਇੱਥੇ ਕਿਤੇ ਆਪਣਾ ਇਲਾਜ ਲੂਜ ਕਰਵਾ ਰਿਹਾ ਹੋਵੇ, ਇਲਾਜ ਲੂਜ ਚੱਲ ਰਿਹਾ ਹੋਇਆ ਉਹਦਾ, ਜ਼ਿਆਦਾਤਰ ਇਹੀ ਹੈ। ਵਰਨਾ ਖਬਰ ਆ ਜਾਣੀ ਸੀਗੀ ਕਿ ਆਪਣਾ ਉਹ ਝੰਡੇ 'ਚ ਲਿਪਟਿਆ ਹੋਇਆ ਤਬੂਤ ਜਿਹੜਾ ਉਹਨੂੰ ਸਲਾਮੀ ਪੇਸ਼ ਕੀਤੀ ਜਾ ਰਹੀ ਹੈ, ਕਿਉਂਕਿ ਇੱਥੇ ਸਲਾਮੀਆਂ ਪੇਸ਼ ਕੀਤੀਆਂ ਜਾਂਦੀਆਂ ਭਾਈ। ਜਿਹਨੇ ਬਗੈਰਤੀ ਬੇਸ਼ਰਮੀ ਕੀਤੀ ਹੈ, ਹਾਂ, ਉਹਨੂੰ ਆਪਣਾ ਝੰਡੇ 'ਚ ਲਪੇਟ ਕੇ ਅਤੇ ਸਲਾਮੀ ਵੀ ਪੇਸ਼ ਕੀਤੀ ਜਾਂਦੀ ਹੈ। ਹਾਂ, ਅਤੇ ਉਹਨੂੰ ਸਪੁਰਦ ਖਾਕ ਵੀ ਕੀਤਾ ਜਾਂਦਾ। ਵਰਨਾ ਅਜੇ ਤੱਕ ਉਹ ਕਾਇਮ ਹੋਤੇ, ਉਹਦਾ ਮਤਲਬ ਹੈ ਕਿ ਨਹੀਂ, ਕਿਉਂਕਿ ਅਜੇ ਤੱਕ ਤਾਂ ਮੇਰਾ ਮਤਲਬ ਅਗਰ ਕੋਈ ਸਦਾਕਤ ਹੁੰਦੀ ਹੈ ਇਸ ਖਬਰ ਦੇ ਵਿੱਚ ਕਿ ਫਾਰਗ ਹੋ ਗਿਆ, ਅਤੇ ਉਹ ਫਿਰ ਹੁਣ ਤੱਕ ਤਾਂ ਖਬਰ ਆਈ ਨਹੀਂ ਸੀਗੀ ਸਾਰੀ ਕਿ ਆਪਣੇ ਝੰਡੇ 'ਚ ਲਪੇਟ ਕੇ ਫਾਰਗ ਕਰਤਾ। ਨਹੀਂ ਤਾਂ ਆਪਣਾ ਜਿਹੜਾ ਨਾ ਉੱਤੇ ਕਿੰਨੀ ਕੁ ਦੇਰ ਬਾਹਰ ਰੱਖ ਸਕਦੇ ਆ, ਖਰਾਬ ਹੋ ਜਾਂਦੀ ਹੈ ਲਾਸ਼। ਬਾਬਾ ਜੀ ਕਹਿੰਦੇ ਯਾਰ ਪੁਰਾਣੇ ਦੌਰਾਂ 'ਚ ਹੁੰਦਾ ਸੀਗਾ ਫਟਾਫਟ, ਹੁਣ ਤਾਂ ਫਰੀਜ਼ ਖਾਨੇ ਬਣੇ ਆ। ਹੁਣ ਤਾਂ ਭਾਵੇਂ ਦਾ ਪੂਰਾ ਜਿੱਥੇ ਉਹ ਪਿਆ ਬਾਥਰੂਮ ਦੇ ਵਿੱਚ ਜਿੱਥੇ ਡਿੱਗਾ, ਹਾਂ, ਉਹ ਪੂਰਾ ਬਾਥਰੂਮ ਹੀ ਚਾਹੇ ਫਰੀਜ਼ ਕਰ ਦਿਓ, ਹਾਂ, ਉੱਥੇ ਫਰੋਜ਼ਨ ਕਰ ਦਿਓ, ਉੱਥੇ ਪਿਆ ਰਹੇਗਾ 10-15 ਸਾਲ। ਕੋਈ ਐਸੀ ਗੱਲ ਨਹੀਂ, ਨਵੀਂ ਜਦੀਦ ਟੈਕਨੋਲੋਜੀਆਂ ਆ ਗਈਆਂ ਨੇ ਹੁਣ, ਕੋਈ ਐਸੀ ਗੱਲ ਨਹੀਂ। ਹੋ ਸਕਦਾ ਉਹ ਉਹਨਾਂ ਨੇ ਮਸਾਲਾ ਭਰ ਦਿੱਤਾ ਹੋਏ। ਮੇਰਾ ਬਾਬਾ ਜੀ ਉਹ ਘਰ ਦੀਆਂ ਬੁਨਿਆਦਾਂ ਨੇ ਜਿਹਦੇ ਵਿੱਚ ਯਾਰ ਆਹ ਦੇਖੋ ਯਾਰ, ਹੁਣ ਉਹ ਮੈਂ ਤੁਹਾਨੂੰ ਈਰਾਨ ਦੀ ਗੱਲ ਦੱਸ ਰਿਹਾ ਸੀ ਅਤੇ ਸਟੋਰੀ ਕਿੱਧਰ ਚਲੀ ਗਈ ਬਈ। ਆਹ ਬੜੀ ਕੰਮ ਖਰਾਬ ਆ ਸਟੋਰੀ 'ਚ, ਉਹ ਬਾਜਵੇ 'ਤੇ ਚਲੀ ਗਈ। ਹੁਣ ਉਹ ਰਜੀਮ ਚੇਂਜ ਦੀ ਗੱਲ ਆ ਗਈ ਨਾ, ਕਿ ਉਹ ਵੀ ਉਹ ਰਜੀਮ ਚੇਂਜ ਜਿਹੜਾ ਉਹਨਾਂ ਨੇ ਕਿੰਨੀ ਕੋਸ਼ਿਸ਼ ਕੀਤੀ ਉੱਥੇ ਈਰਾਨ ਦੇ ਵਿੱਚ ਵੀ, ਇੱਧਰ ਕਰ ਲਓ ਉੱਧਰ ਕਰ ਲਓ, ਲੇਕਿਨ ਕਿਉਂ ਰਜੀਮ ਚੇਂਜ ਕਾਮਯਾਬ ਨਹੀਂ ਹੋ ਸਕਿਆ ਅਮਰੀਕਾ ਅਤੇ ਉਹਦਾ ਨਜਾਇਜ਼ ਬੱਚਾ? ਸਿਰਫ ਇਸ ਕਰਕੇ ਕਿ ਜਨਾਬ ਉੱਥੇ ਦੇ ਜਿਹੜੇ ਜਰਨੈਲ ਨੇ ਉਹ ਮੁਹਿੱਬੇ ਵਤਨ ਨੇ। ਹਾਂ, ਉਹ ਮੁਹਿੱਬੇ, ਇੱਥੇ ਸਾਨੂੰ ਕਿਹਾ ਜਾਂਦਾ ਹੈ ਕਿ ਉਹ ਮੁਹਿੱਬੇ ਵਤਨ ਬਣੋ। ਹਾਂ, ਅੱਜ ਜੰਗ 'ਚ ਜਿਹੜੀ ਹੋਈ ਹੈ ਇਹਦੇ 'ਚ ਆਪਣੀ ਫੌਜ ਦਾ ਸਾਥ ਦਿਓ, ਮੁਹਿੱਬੇ ਵਤਨ ਬਣੋ, ਨਾਲ ਖੜ੍ਹੇ ਹੋ ਜਾਓ। ਆਹ ਪਤਾ ਹੁੰਦਾ ਸਾਨੂੰ, ਇਹ ਦੇਖਦੇ ਭਾਲਦੇ ਹੋਏ ਕਿ ਵੀ ਆਹ ਪਾਕਿਸਤਾਨੀ ਕੌਮ ਦੀ ਜੰਗ ਹੀ ਨਹੀਂ ਹੈ, ਇਖਤਿਆਰ ਹੀ ਨਹੀਂ ਕਿਸੇ ਕੋਲ ਜੰਗ ਸ਼ੁਰੂ ਕਰਨ ਦਾ। ਉਹ ਬਈ ਉਹ ਤਾਂ ਅਵਾਮੀ ਮੈਂਡੇਟ ਜਿਹਦੇ ਕੋਲ ਹੁੰਦਾ ਹੈ, ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਜਿਹਨੂੰ ਅਵਾਮ ਨੇ ਮੈਂਡੇਟ ਦਿੱਤਾ, ਉਹਦੇ ਕੋਲ ਇਖਤਿਆਰ ਹੈ, ਉਹਨੂੰ ਤੁਸੀਂ ਜੇਲ੍ਹ 'ਚ ਬੰਦ ਕੀਤਾ ਹੋਇਆ। ਆਪ ਬਾਹਰ ਨਿਕਲ ਕੇ ਤੁਸੀਂ ਆਪਣੀਆਂ ਜੰਗਾਂ ਲੜ ਰਹੇ ਆ। ਖੈਰ, ਮੇਰਾ ਮਤਲਬ ਹੈ ਕਿ ਜੋ ਵੀ ਸਿਸਟਮ ਆ, ਹੁਣ ਜਨਾਬ ਉਹ ਉੱਥੇ ਰਜੀਮ ਚੇਂਜ ਹੋਈ ਨਹੀਂ। ਫਿਰ ਇਹਨਾਂ ਨੇ ਕਿਹਾ ਜਨਾਬ ਰਜੀਮ ਚੇਂਜ ਨਹੀਂ ਹੋ ਰਹੀ, ਹੁਣ ਇਹਦੇ 'ਤੇ ਹਮਲਾ ਹੀ ਆ, ਕਿਉਂਕਿ ਨਿਤਨ ਹਰਾਮਜ਼ਾਦਾ ਜਿਹੜਾ ਨਾ ਉਹਨੂੰ ਕਿਸੇ ਸੂਰਤਾਂ ਰਜੀਮ ਕਬੂਲ ਨਹੀਂ। ਕਿਉਂਕਿ ਇਹ ਉਹਨੂੰ ਹਰ ਵੇਲੇ ਚੈਲੰਜ ਕਰਦੀ, ਕਿਉਂਕਿ ਹੋਰ ਪੂਰੀ ਮੁਸਲਿਮ ਉਮਾ ਦੇ ਵਿੱਚ ਸੁੱਤੇ ਸੌਂ ਗਏ ਸਾਰੇ, ਕੋਈ ਐਸਾ ਨਹੀਂ ਜਿਹਦੇ 'ਚ ਥੋੜ੍ਹੀ ਜਿਹੀ ਗੈਰਤ ਬਚੀ ਹੋਏ। ਉਹਨਾਂ ਨੇ ਬਿਲਕੁਲ ਕੱਢ ਕੇ ਰੱਖ ਦਿੱਤੀ ਗੈਰਤ, ਜਿੱਦਾਂ ਸੱਪ 'ਚੋਂ ਜ਼ਹਿਰ ਨਹੀਂ ਕੱਢੀਦਾ, ਉੱਦਾਂ ਮੇਰਾ ਮਤਲਬ ਆ ਕਿ ਆਸ ਉਮਤ 'ਚੋਂ ਮੇਰਾ ਮਤਲਬ ਆ ਪੂਰੀ ਕਮਿਊਨਿਟੀ ਜਿਹੜੀ ਆ, ਮੁਸਲਿਮ ਮਮਾਲਿਕ ਜਿਹੜੇ ਆ,
ਹਾਂ ਇਹਨਾਂ 'ਚ ਉਹਨਾਂ ਨੇ ਗੈਰਤ ਕੱਢ ਦਿੱਤੀ, ਗੈਰਤ ਕੱਢਤੀ। ਉਹ ਇਹ ਇੱਕ ਆਈ ਜਿਹਦੇ 'ਚ ਗੈਰਤ ਹੈ, ਉਹ ਹਮੇਸ਼ਾ ਦਿਖਾਉਂਦਾ ਵੀ ਹੈ ਗੈਰਤ। ਹਾਂ ਉਹ ਤਾਂ ਆਪਣੇ ਡਰੋਨ ਸੁੱਟਦਾ ਨਾ ਉੱਧਰ ਇਜ਼ਰਾਈਲ, ਅਤੇ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਭਾਜੀ ਇਹ ਬਹੁਤ ਗੈਰਤ ਹੈ ਇੱਥੇ। ਹਾਂ ਇਹ ਸਭ ਕੱਢੋ, ਇਹਨਾਂ ਦੀ ਗੈਰਤ ਕੱਢੋ। ਉਹ ਨਾ ਉਹਨਾਂ ਦੀ ਗੈਰਤ ਨਿਕਲਦੀ ਆ, ਕਿਉਂਕਿ ਉਹ ਸੱਚੇ ਮਰਦ ਮੋਮਿਨ ਦਰਵੇਸ਼ ਲੋਕ ਨੇ। ਉਹ ਕਹਿੰਦੇ ਨਹੀਂ, ਅਤੇ ਇਹ ਹੁਣ ਕਹਿੰਦੇ ਨੇ ਜਨਾਬ ਇਹਨਾਂ ਦੀ ਰਜੀਮ ਚੇਂਜ ਕਰ ਦੇ। ਹਾਂ ਉਹ ਹੁਣ ਜਨਾਬ ਸਾਰਾ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਆ, ਬਾਕੀ ਕਹਾਣੀਆਂ ਨੇ ਕਿ ਬਈ ਆਹ ਮੁਆਹਿਦਾ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਫਲਾਨਾ ਨਹੀਂ ਹੋ ਰਿਹਾ। ਠੀਕ, ਅਸਲ ਕੰਮ ਆ ਕਿ ਭਾਜੀ ਰਜੀਮ ਚੇਂਜ ਕਰਨੀ ਆ, ਕਿ ਰਜੀਮ ਚੇਂਜ ਕਰਕੇ ਇੱਥੇ ਆਪਣੇ ਟੱਟੂ ਲਿਆ ਕੇ ਬਿਠਾਣੇ ਆ। ਆ ਜਿਹੜਾ ਅਮਰੀਕਾ ਦਾ ਨਜਾਇਜ਼ ਬੱਚਾ, ਇਹਦੇ ਮਨਪਸੰਦ ਟੱਟੂ ਇੱਥੇ ਆ ਕੇ ਬੈਠਣ। ਤੁਸੀਂ ਕਹਿ ਲਓ ਕਿ ਉਹਨਾਂ ਦੀ ਹਕੂਮਤ ਹੀ ਹੋ ਜਾਏਗੀ ਫਿਰ। ਅਤੇ ਉਹ ਜਿੱਦਾਂ ਇਹਨਾਂ ਦਾ ਉਹ ਪਤਾ ਨਹੀਂ ਕਿਹੜਾ ਰਜ਼ਾ ਸ਼ਾਹ ਪਹਿਲਵੀ ਕਿਹੜਾ ਸੀ ਬਾਦਸ਼ਾਹ, ਜਿਹੜਾ ਉਹਦਾ ਕੋਈ ਫਰਜ਼ੰਦਾ ਬਗੈਰ ਬੇਸ਼ੱਕ ਉਹਨੂੰ ਤਿਆਰ ਕੀਤਾ ਹੋਇਆ, ਹੋਰ 2-4 ਇਹਨਾਂ ਦੇ ਟੱਟੂ ਬੱਟੂ ਚੱਠੂ ਬੱਟੂ ਹੈ, ਉਹ ਉਹਨਾਂ 'ਚੋਂ ਕੋਈ ਲਿਆ ਕੇ ਇੱਥੇ ਬਿਠਾਉਣ ਤਾਂ ਕਿ ਉਹ ਸਿਰਫ ਸਰਨਗੂ ਕਰੇ। ਬਾਕੀ ਜਿਹੜਾ ਮੁਲਕਾਂ ਦਾ ਹਾਲ ਹੋਇਆ ਉਹ ਲਾਜ਼ਮੀ ਗੱਲ ਹੈ, ਇੱਕ ਜਿਹੜਾ ਹੈ ਗੈਰਤ ਵਾਲਾ, ਇਹਦੀ ਵੀ ਗੈਰਤ ਨਿਕਲ ਜਾਏਗੀ ਅਤੇ ਕੰਮ ਠੰਡਾ ਠਾਰ ਹੋ ਜਾਏਗਾ। ਹਾਂ ਬਾਬਾ ਜੀ ਕਹਿੰਦੇ ਯਾਰ ਆਪਣਾ ਨਾਲ ਆਪਣੇ ਵੀ ਤਾਂ ਮੁਲਕ ਯਾਰ, ਇਹਦੇ 'ਚ ਵੀ ਥੋੜ੍ਹੀ ਜਿਹੀ ਮੇਰਾ ਮਤਲਬ ਕਿ ਗੈਰਤ ਸੁਣਿਆ ਸੀ ਕਿ ਪਾਈ ਜਾਂਦੀ ਹੈ। ਮੈਂ ਕਿਹਾ ਨਹੀਂ ਬਾਬਾ ਜੀ, ਉਹ ਉਨੀ ਕੁ ਦੇਰ ਹੀ ਪਾਈ ਗਈ ਹੈ ਗੈਰਤ ਜਦ ਤੱਕ ਇਮਰਾਨ ਅਹਿਮਦ ਖਾਨ ਨਿਆਜ਼ੀ ਵਜ਼ੀਰ ਆਜ਼ਮ ਸੀ। ਦੇਖੋ ਆਹੀ ਹੁੰਦਾ ਨਾ ਗੈਰਤ ਦਾ ਤਕਾਜ਼ਾ, ਕਿ ਉਹ ਬੰਦਾ ਉੱਠ ਕੇ ਕਹੇ ਕਿ ਐਬਸੋਲੂਟਲੀ ਨਾਟ। ਹਾਂ ਇਹ ਨਹੀਂ ਹੋ ਸਕਦਾ ਭਾਈ। ਇਹ ਉਹਨਾਂ ਨੂੰ ਇੱਥੋਂ ਪਤਾ ਲੱਗਦਾ, ਉਹਨਾਂ ਨੂੰ ਉਦੋਂ ਪਤਾ ਲੱਗ ਗਿਆ ਕਿ ਭਾਈ ਆ 75 ਸਾਲ 'ਚ ਕੋਈ ਗੈਰਤਮੰਦ ਨਹੀਂ ਆਇਆ। ਆ ਮੇਰਾ ਮਤਲਬ ਕਿ ਕਿਹੜਾ ਵਜ਼ੀਰ ਆਜ਼ਮ ਆ ਗਿਆ ਜਿਹੜਾ ਗੈਰਤ, ਜਿਹੜਾ ਆ ਕੇ ਉਹਨੇ ਆਪਣੇ ਮੁਲਕ ਨੂੰ ਖੜਾ ਕਰ ਦਿੱਤਾ। ਲੋਕਾਂ ਨੂੰ ਕਹਿ ਰਿਹਾ ਕਿ ਬਈ ਗੈਰਤ ਹੈ ਬੜੀ ਚੀਜ਼ ਹੈ ਜੀ, ਅਤੇ ਉਹ ਜਨਾਬ ਇਹ ਤਾਂ ਸਾਡਾ ਕੂਨਾ ਕਰ ਦੇਗਾ, ਇਹਨੂੰ ਫੜੋ ਰਜੀਮ ਚੇਂਜ ਕਰੋ। ਫਿਰ ਉਹਨੇ ਜਿਹੜੇ ਬਾਜਵੇ ਵਰਗੇ ਬੇਗੈਰਤ ਜਰਨੈਲ ਸਨ ਉਹਨਾਂ ਨੇ ਰਾਬਤਾ ਕੀਤਾ, ਰਾਬਤਾ ਕਰਕੇ ਉਹਨਾਂ ਨੇ ਗੈਰਤ ਕਢਵਾਤੀ। ਗੈਰਤ ਨੂੰ ਹੁਣ ਜੇਲ੍ਹ 'ਚ ਪਾ ਦਿੱਤਾ। ਇਮਰਾਨ ਅਹਿਮਦ ਖਾਨ ਨਿਆਜ਼ੀ ਜਿਹੜਾ ਨਾ ਉਹ ਪਾਕਿਸਤਾਨ ਦੀ ਗੈਰਤ ਆ। ਹਾਂ ਤੁਸੀਂ ਕਹਿ ਲਓ ਕਿ ਇਹਨਾਂ ਨੇ ਪਾਕਿਸਤਾਨ ਦੀ ਗੈਰਤ ਨੂੰ ਜੇਲ੍ਹ 'ਚ ਬੰਦ ਕੀਤਾ। ਹੁਣ ਕੋਈ ਨਹੀਂ ਚਾਹੁੰਦਾ ਕਿ ਬਈ ਆਹ ਗੈਰਤ ਜਿਹੜੀ ਹੈ ਨਾ ਪਾਕਿਸਤਾਨ ਦੀ ਫਿਰ ਪਾਕਿਸਤਾਨ ਕੋਲ ਵਾਪਸ ਆਵੇ। ਉਹ ਕਹਿੰਦੇ ਇਹ ਜੇਲ੍ਹ 'ਚ ਰਵੇ, ਹਾਂ ਇਹ ਅੰਦਰ ਬੰਦ ਰਵੇ, ਕੈਦ ਰਵੇ, ਤਾਂ ਕਿ ਕੋਈ ਗੈਰਤ ਨਾ ਖਾਏ। ਇਸ ਕਰਕੇ ਪਾਕਿਸਤਾਨ ਦੇ ਵਿੱਚ ਵੀ ਹੁਣ ਉਹ ਕੋਈ ਉਹ ਗੈਰਤਮੰਦ ਵਾਲੀ ਚੀਜ਼ ਨਹੀਂ ਰਹੀ। ਅਤੇ ਉਹ ਜਿੱਦਾਂ ਹੀ ਉਹਨਾਂ ਨੇ ਹੁਣ ਹਮਲਾ ਕੀਤਾ ਜਨਾਬ ਉੱਥੇ, ਅਤੇ ਈਰਾਨ ਨੇ ਫਿਰ ਰਿਟਾਲੀਏਟ ਕੀਤਾ। ਈਰਾਨ ਨੇ ਜਿਹੜਾ ਨਾ ਉਹ ਸੁੱਟੇ ਨੇ ਜਨਾਬ ਮਿਜ਼ਾਈਲ ਮਜ਼ੂਲ ਆਪਣਾ ਉੱਥੇ ਅਮਰੀਕਾ ਦੇ ਨਜਾਇਜ਼ ਬੱਚੇ ਵਾਲੇ ਪਾਸੇ, ਉੱਥੇ ਵੀ ਤਬਾਹੀ ਮਚਾਈ ਆ। ਅਤੇ ਨਾਲੇ ਜਿਹੜਾ ਨਾ ਉਹਨੇ ਪਹਿਲੇ ਜਿਹੜਾ ਈਰਾਨ ਨੇ ਕਿਹਾ ਸੀਗਾ ਕਿ ਵੀ ਦੇਖੋ ਜੇ ਸਾਡੇ 'ਤੇ ਹਮਲਾ ਹੋਇਆ, ਕਿਉਂਕਿ ਇਹ ਦੇਖੋ ਇਹ ਉਹਨਾਂ ਦੀ ਹੁਣ ਬਕਾ ਦਾ ਮਾਮਲਾ। ਹਾਂ ਉਹ ਹੁਣ ਆਲ ਇਨ ਗਏ ਨੇ ਉਹ ਸਾਰਾ ਕਿ ਜਨਾਬ ਇਹ ਅਸੀਂ ਖ਼ਤਮ ਕਰ ਦੇਣੀ ਰਜੀਮ, ਹੁਣ ਇੱਥੇ ਛੱਡਣਾ ਕੁਛ ਨਹੀਂ ਸੀ। ਫਿਰ ਈਰਾਨ ਕੋਲ ਜੋ ਕੁਛ ਵੀ ਹੈ ਨਾ ਉਹਨੇ ਹੁਣ ਇਸਤੇਮਾਲ ਕਰਨਾ। ਉਹਨੇ ਪਹਿਲੇ ਦੱਸਿਆ ਸੀਗਾ ਕਿ ਅਗਰ ਅਮਰੀਕਾ ਨੇ ਇੱਦਾਂ ਸਾਡੇ 'ਤੇ ਹਮਲਾ ਕੀਤਾ ਧੋਖਾ ਫਿਰ ਧੋਖਾਧੜੀ ਕੀਤਾ, ਮੁਜ਼ਾਕਰਾਤ ਅਤੇ ਦੇ ਆਪਣਾ ਹਮਲਾ ਕਰ ਦਿੱਤਾ। ਹੁਣ ਉਹਨੇ ਪਹਿਲੇ ਕਿਹਾ ਸੀ ਜੇ ਸਾਡੇ 'ਤੇ ਇੱਥੇ ਹਮਲਾ ਹੋਇਆ ਤਾਂ ਇਹ ਮਹਿਦੂਦ ਨਹੀਂ ਰਹੇਗੀ ਕਿ ਬਈ ਆਹ ਈਰਾਨ ਤੱਕ ਮਹਿਦੂਦ ਰਹੇ। ਉਹ ਕਹਿੰਦੇ ਵੀ ਇਹਦੇ ਅਸਰਾਤ ਪੂਰੇ ਖਿੱਤੇ 'ਚ ਹੋਣਗੇ। ਇਸ ਖਿੱਤੇ ਦੇ ਵਿੱਚ ਜਿੱਥੇ ਵੀ ਮਿਡਲ ਈਸਟ ਦੇ ਵਿੱਚ ਅਮਰੀਕਾ ਦੇ ਫੌਜੀ ਅੱਡੇ ਨੇ ਅਸੀਂ ਉਹਨਾਂ ਨੂੰ ਬਣਾਵਾਂਗੇ ਨਿਸ਼ਾਨਾ, ਅਸੀਂ ਉਹਨਾਂ ਨੂੰ ਠੋਕਾਂਗੇ। ਹਾਂ ਔਰ ਈਰਾਨ ਨੇ ਉਹੀ ਕੰਮ ਕੀਤਾ। ਇਹਨਾਂ ਨੇ ਆਪਣਾ ਵੱਡਾ ਬਹਿਰੀ ਭੇੜੇ ਜਿਹੜੇ ਨੇ ਉੱਥੇ ਐਸੇ ਕੰਮ ਲਈ ਭੇਜੇ ਕਿ ਬਈ ਈਰਾਨ ਇਹ ਕੰਮ ਨਾ ਕਰ ਸਕੇ, ਕਿਉਂਕਿ ਇੱਥੇ ਜਿਹੜੇ ਅਰਬ ਮਮਾਲਕ ਨੇ ਜਿੱਥੇ ਅਮਰੀਕਾ ਦੀਆਂ ਬੇਸਾਂ ਨੇ ਉਹਨਾਂ ਨੇ ਵੀ ਅਮਰੀਕਾ ਨੂੰ ਇਨਕਾਰ ਕੀਤਾ ਕਿ ਭਾਈ ਤੂੰ ਆਪਣੀ ਜੰਗਾਂ ਦੇ ਵਿੱਚ ਤੂੰ ਸਾਨੂੰ ਮਰਵਾਏਗਾ, ਅਗਲੇ ਨੇ ਸਾਨੂੰ ਠੋਕ ਦੇਣਾ ਇੱਥੇ। ਉਹਨੇ ਫਿਰ ਆਪਣੇ ਉਹ ਬੇੜੇ ਭੇਜੇ ਜਨਾਬ ਉੱਥੋਂ ਕਿ ਜੀ ਜਾ ਕੇ ਤੁਸੀਂ ਮੇਕ ਸ਼ੋਰ ਕਰਨਾ ਕਿ ਵੀ ਸਾਡੇ ਇੱਥੇ ਜਿਹੜੇ ਅੱਡੇ ਆ ਦੂਜੇ ਮਮਾਲਕ ਆ ਜਿਹੜੇ ਅਰਬ ਮਮਾਲਕ ਜਿਹੜੇ ਡਰੇ ਪਏ ਆ, ਜਿਨ੍ਹਾਂ ਦੀ ਗੈਰਤ ਇਹਨਾਂ ਨੇ ਪਹਿਲੇ ਕੱਢ ਛੱਡੀ ਹੋਈ ਆ। ਹਾਂ ਉਹਦੇ ਜਿੱਦਾਂ ਸੱਪ ਸੁਜ਼ੈਰ ਕੱਢੀ ਦਾ, ਅਤੇ ਉਹ ਜਨਾਬ ਇਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਵੀ ਉਹ ਆ ਕੇ ਉੱਥੇ ਖੜ੍ਹੇ ਹੋਏ ਆ ਔਰ ਇਹਨਾਂ ਦੇ ਬੜੇ ਰਡਾਰ ਲੱਗੇ। ਲੇਕਿਨ ਉਹ ਜਨਾਬ ਈਰਾਨ ਨੇ ਜਿਹੜਾ ਕਿਹਾ ਸੀਗਾ ਉਹਨੇ ਗੇਮ ਪਾ ਦਿੱਤੀ ਜਨਾਬ। ਉਹਨੇ ਮਿਜ਼ਾਈਲ ਛੱਡੇ ਨੇ ਕਤਰ, UAE, ਇੱਥੋਂ ਤੱਕ ਕਰਕੇ ਸਾਊਦੀ ਅਰਬੀਆ ਰਿਆਜ਼ ਦੇ ਵਿੱਚ ਵੀ ਜਿੱਥੇ ਇਹਨਾਂ ਦੀ ਏਅਰ ਬੇਸ ਆ, ਅਮਰੀਕਨ ਦੀ ਏਅਰ ਬੇਸ ਆ, ਕਿ ਜਿੱਥੇ ਇਹਨਾਂ ਦੀ ਏਅਰ ਬੇਸ ਹੁੰਦੀ ਨਾ ਉਹ ਡਿਕਲੇਅਰ ਕਰ ਦਿੱਤਾ ਜਾਂਦਾ ਇਲਾਕਾ ਕਿ ਵੀ ਉਹ ਅਮਰੀਕਾ। ਉੱਥੇ ਕਿਸੇ ਨੂੰ ਫਿਰ ਨਹੀਂ ਇਜਾਜ਼ਤ ਹੁੰਦੀ ਕਿ ਬਈ ਉਹ UAE ਦਾ ਇਲਾਕਾ ਜਾਂ ਉਹ ਕਤਰ ਦਾ ਇਲਾਕਾ ਹੈ। ਕਤਰ 'ਤੇ ਵੀ, ਬਹਿਰੀਨ 'ਤੇ ਵੀ, ਹਰ ਜਗ੍ਹਾ 'ਤੇ ਉਹਨਾਂ ਨੇ ਆਪਣੇ ਮਿਜ਼ਾਈਲ ਜਿਹੜੇ ਨੇ ਉਹ ਸੁੱਟੇ ਨੇ। ਹੁਣ ਜਿੱਦਾਂ ਤੁਹਾਨੂੰ ਪਤਾ ਕਿ ਇੱਥੇ ਪਾਕਿਸਤਾਨ ਦੀ ਏਅਰ ਬੇਸ ਅਮਰੀਕਾ ਨੂੰ ਦਿੱਤੀ ਹੋਈ ਸੀ ਜਿਹੜੀ ਮੁਸ਼ਰਫ ਦੌਰ 'ਤੇ, ਅਤੇ ਉਹ ਡਿਕਲੇਅਰ ਕੀਤਾ ਸੀਗਾ ਕਿ ਉਹ ਏਰੀਆ ਸਾਰਾ ਅਮਰੀਕਾ ਦਾ। ਉੱਥੇ ਪਾਕਿਸਤਾਨੀ ਫੌਜੀ ਵੀ ਜਾਂਦੇ ਸੀ, ਦੁਹਰਾ ਦਿੰਦੇ ਸੀ, ਫਾਇਰਿੰਗ ਕਰ ਦਿੰਦੇ ਸੀ, ਨਿਕਲੋ ਇੱਥੋਂ। ਨਹੀਂ ਉਹ ਤਾਂ ਵੈਸੇ ਬਹੁਤ ਹੀ ਬੁਰਾ ਕਰਦੇ ਸੀ ਯਾਰ। ਕਮ ਸੇ ਕਮ ਕੋਈ ਬੰਦਾ ਗਿਆ
ਚਲੋ ਉਹਨੂੰ ਚਾਹ ਪਾਣੀ ਪੁੱਛ ਲਓ ਯਾਰ ਤੂੰ ਕਿਸ ਚੱਕਰ 'ਚ ਆਇਆ, ਉਹ ਅਗਲੇ ਸਿੱਧੇ ਹੀ ਫੈਟ ਠੋਕ ਦੱਸਣ ਚਲੋ ਨਿਕਲੋ ਇੱਥੇ, ਤੁਹਾਡੇ ਇੱਥੇ ਕੀ ਕਰ ਆਪਣੇ ਮੁਲਕ 'ਚ ਆਪਣੀ ਮੇਰਾ ਮਤਲਬ ਇਹ ਹਾਲ 'ਚ ਕੁੱਤੇ ਵਰਗਾ ਸਲੂਕ ਕਰਦੇ ਆ ਬਹੁਤ। ਉਹ ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਏਰੀਆ ਫਿਰ ਉਹਨਾਂ ਦਾ ਹੋਵੇ ਜਿੱਥੇ ਜਿੱਥੇ ਏਅਰਬੇਸ ਆ, ਹਾਂ ਉਹਨਾਂ ਦੀ ਉੱਥੋਂ ਜਨਾਬ ਇਹਨਾਂ ਦੇ, ਕਿਉਂਕਿ ਇਹਨਾਂ ਦੇ ਜਿਹੜੇ ਜਹਾਜ਼ ਉੱਡ ਕੇ ਇਮਰਾਨ 'ਚ ਹਮਲੇ ਕਰ ਰਿਹਾ ਮਿਜ਼ਾਈਲ, ਉਹ ਉੱਥੋਂ ਹੀ ਉੱਡ ਰਿਹਾ ਨਾ, ਏਅਰਬੇਸ ਉਹੀ ਹੈ ਉਹਨਾਂ ਦੀ, ਉੱਥੋਂ ਉੱਡ ਉਹ ਫਿਰ ਇਰਾਨ ਨੇ ਜਨਾਬ ਉੱਥੇ ਸੁੱਟੇ। ਉਹ ਹੁਣ ਦੇਖ ਕੇ ਯਕੀਨ ਕਰੋ ਕਿ ਜਿਹੜਾ ਨਾ ਉਹ ਬੜਾ ਅਫਸੋਸ ਹੁੰਦਾ ਕਿ ਯਾਰ ਆ ਕੀ ਹੋ ਗਿਆ ਯਾਰ। ਦੇਖੋ ਮਿਡਲ ਈਸਟ ਦੇ ਵਿੱਚੋਂ ਦੁਬਈ 'ਚ ਧੂੰਏਂ ਉੱਠ ਰਿਹਾ, ਆਪਣਾ ਕਤਰ 'ਚ ਧੂੰਏਂ ਉੱਠ ਰਿਹਾ, ਰਿਆਜ਼ 'ਚ ਧੂੰਏਂ ਉੱਠ ਰਿਹਾ, ਹੋਰ ਮੇਰਾ ਮਤਲਬ ਕਿ ਬਹਿਰੀਨ 'ਚ ਧੂੰਏਂ ਉੱਠ ਰਿਹਾ। ਆਹ ਤਾਂ ਪੂਰਾ ਇਲਾਕਾ ਹੀ ਜਿਹੜਾ ਨਾ ਉਹ ਲਪੇਟ 'ਚ ਆ ਗਿਆ। ਅਤੇ ਇਹ ਬੜਾ ਖਤਰਨਾਕ ਕੰਮ ਆ ਹੁਣ ਅੱਗੇ, ਕਿਉਂਕਿ ਜਿਹੜਾ ਅਮਰੀਕਾ ਉਹਨੇ ਵੀ ਇਹ ਨਹੀਂ ਸੋਚਿਆ ਸੀ ਕਿ ਬਈ ਇਸ ਹੱਦ ਤੱਕ ਜਾਏਗਾ। ਉਹ ਵੀ ਇਹੀ ਸੋਚ ਲੈਣਾ ਕਿ ਚਲੋ ਯਾਰ ਕਹਿੰਦੇ ਆ ਹਰ ਵਾਰੀ ਕਹਿੰਦੇ ਆ, ਲੇਕਿਨ ਮੇਰਾ ਮਤਲਬ ਕਿ ਕੌਣ ਜਿਹੜਾ ਨਾ ਇਤਨਾ ਰਿਸਕ ਲਏਗਾ, ਕਿਉਂਕਿ ਕਿਸੇ ਦੂਸਰੇ ਮੁਲਕ 'ਚ ਜਿਹੜੀ ਬੇਸ ਆ ਉਹਦੇ 'ਚ ਹਮਲਾ ਕਰਨਾ, ਇਹਦਾ ਮਤਲਬ ਕਿ ਉਹ ਮੁਲਕ ਵੀ ਫਿਰ ਜਿਹੜਾ ਨਾ ਆਪਣਾ ਰਿਟੈਲੀਏਟ ਕਰੇਗਾ। ਹਾਲਾਂਕਿ ਉਹ ਮੁਲਕ ਕਰਨਗੇ ਨਹੀਂ, ਮੈਨੂੰ ਨਹੀਂ ਲੱਗਦਾ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਭਾਈ ਆ ਇਰਾਨ ਜਿਹੜਾ ਨਾ ਹੁਣ ਉਹ ਆਖਰੀ ਜੰਗ ਲੜ ਰਿਹਾ ਆਪਣੀ, ਯਕੀਨ ਕਰੋ ਇਹ ਲਾਸਟ ਜੰਗ ਆ, ਔਰ ਉਹਦੇ ਨਾਲ ਕੋਈ ਨਹੀਂ ਖੜਾ। ਹਮੇਸ਼ਾ ਦੀ ਤਰ੍ਹਾਂ ਇਰਾਨ ਇਕੱਲਾ ਖੜਾ ਵਾ। ਔਰ ਹੁਣ ਸਾਡੇ ਜਿਹੜੇ ਇੱਥੇ ਆਪਣਾ ਪਾਕਿਸਤਾਨ ਵਾਲੇ ਆ, ਉਹ ਜਿਹੜੇ ਆਪਣਾ ਤਰਜਮਾਨ ਹੈ ਇੱਕ ਇਹਨਾਂ ਦਾ ਵੀ ਤਰਜਮਾਨ ਆ, ਅਤੇ ਨਾਲੇ ਉਹ ਆਪਣਾ ਕਲਮ ਖੁਦ ਸਊਦੀਆ ਦਾ ਵੀ ਤਰਜਮਾਨ ਬਣਿਆ ਰਹਿੰਦਾ। ਉਹ ਵੱਡਾ ਸ਼ਰਾਬ ਦਾ ਡਰਮ ਜਿਹੜਾ, ਉਹ ਸ਼ਰਾਬ ਦਾ ਡਰਮ ਜਿਹੜਾ ਉਹ ਹੁਣ ਨਿਕਲ ਕੇ ਆਇਆ, ਔਰ ਸ਼ਰਾਬ ਦਾ ਡਰਮ ਸਾਨੂੰ ਆ ਕੇ ਦੱਸਦੇ ਯਾਰ, ਯਕੀਨ ਕਰੋ। ਅੱਛਾ ਤੂੰ ਪਹਿਲੇ ਪਤਲਾ ਹੋ ਗਿਆ ਸੀ ਥੋੜ੍ਹਾ ਜਿਹਾ ਸ਼ਰਾਬ ਦਾ ਡਰਮ, ਅਤੇ ਮੈਂ ਉਦੋਂ ਸੋਚਿਆ ਮੈਂ ਕਿਹਾ ਇਹਨੇ ਪੀਣੀ ਘੱਟ ਕਰ ਦਿੱਤੀ ਆ, ਮਤਲਬ ਰਮਜ਼ਾਨ ਆ, ਲੇਕਿਨ ਕੀ ਕਰੀਏ ਹੁਣ ਮਜਬੂਰੀ ਆ। ਹਾਂ ਮੈਂ ਰਮਜ਼ਾਨ ਨਹੀਂ ਕਰ ਰਿਹਾ, ਟੀ ਵੀ 'ਚ ਆ ਕੇ ਬਿਲਕੁਲ ਟੁੰਨ ਹੋ ਗਏ। ਫੜਿਆ ਵੀ ਗਿਆ ਸੀ, ਬੋਤਲਾਂ ਬਰਾਮਦ ਹੋਈਆਂ ਸੀਗੀਆਂ, ਵੈਸੇ 'ਚ ਨਿਕਲਦਾ ਸੀਗਾ ਦੂਜੇ ਮੁਲਕਾਂ ਦੀ, ਉੱਥੇ ਟੁੰਨ ਹੋ ਕੇ ਨਿਕਲਦਾ ਸੀ। ਅਤੇ ਉਹ ਹੁਣ ਆਪਣਾ ਪਤਲਾ ਜਿਹਾ ਹੋ ਸੀ ਦੁਬਾਰਾ, ਮੈਂ ਕਿਹਾ ਸ਼ਾਇਦ ਘੱਟ ਕਰ ਦਿੱਤੀ, ਉਹ ਫਿਰ ਜ਼ਿਆਦਾ ਕਰ ਦਿੱਤੀ ਹੋਣੀ ਉਹਨਾਂ ਨੂੰ, ਫਿਰ ਡਰਮ ਜਿਹਾ ਬਣ ਗਿਆ ਉੱਥੇ ਡਰਮ। ਹੁਣ ਡਰਮ ਜਿਹਾ ਉਹਨਾਂ ਨੇ ਕੱਢਿਆ, ਡਰਮ ਜਿਹਾ ਬਾਹਰ ਆਇਆ, ਔਰ ਡਰਮ ਕੀ ਕਹਿ ਰਿਹਾ ਹੁਣ ਸ਼ਰਾਬ ਦਾ ਸ਼ਰਾਬ ਦਾ ਡਰਮ ਅਜੀਬ ਜਿਹਾ ਸੱਚੀ ਮੁੱਚੀ ਦਾ ਲੱਗਦਾ। ਇਹਨੂੰ ਦੇਖ ਲਓ ਗਵਰਨਰ ਐਸਾ ਮੁਨਾਫਕ ਆਦਮੀ ਹੈ, ਯਕੀਨ ਕਰੋ। ਪਤਾ ਨਹੀਂ ਯਾਰ ਇਹਨੇ ਮਰਨਾ ਨਹੀਂ ਯਾਰ। ਇਹੋ ਜਿਹੇ ਬੰਦੇ ਜਿਹੜੇ ਆ ਮਤਲਬ ਉਹਦਾ ਹੁਲੀਆ ਦੇਖੋ, ਉਹਦਾ ਜੁੱਬਾ ਦੇਖੋ, ਇੱਦਾਂ ਦੇ ਬੰਦੇ ਨੂੰ ਯਾਰ ਜ਼ਿਆਦਾ ਹੁੰਦਾ ਕਿ ਯਾਰ ਮਰਨਾ ਵੀ ਆ ਆਖਰਤ ਦੇ ਵਿੱਚ। ਸਾਰੇ ਮਕਾਮਾਤ ਜਿਹੜੇ ਆ ਜਿੱਥੇ ਸਵਾਲੋ ਜਵਾਬ ਹੋਣੇ ਆ, ਜਿੱਥੇ ਸਾਰਾ ਕੁਛ ਪੇਸ਼ ਹੋਣਾ ਅੱਗੇ, ਬਈ ਇਹਨਾਂ ਨੂੰ ਸਾਡੇ ਤੋਂ ਜ਼ਿਆਦਾ ਪਤਾ ਹੁੰਦਾ। ਅਤੇ ਇਹ ਸਭ ਤੋਂ ਵੱਡੇ ਬੇਗੈਰਤ ਔਰ ਬੇਸ਼ਰਮ ਬਣੇ ਹੁੰਦੇ। ਅਸੀਂ ਡਰੇ ਹੁੰਦੇ ਹਾਂ ਯਾਰ, ਯਕੀਨ ਕਰੋ ਕਿ ਯਾਰ ਰੱਬ ਨੂੰ ਜਵਾਬ ਵੀ ਦੇਣਾ ਅੱਗੇ ਜਾ ਕੇ, ਕੋਈ ਗਲਤ ਕੰਮ ਨਾ ਹੋਵੇ ਯਾਰ, ਕੋਈ ਥੋੜ੍ਹੀ ਇਹਤਿਆਤ ਕਰੋ, ਇਹ ਉਹ ਕਿ ਹੋਰ। ਇਹ ਇਹਨਾਂ ਨੂੰ ਜਨਾਬ ਆ ਸ਼ਰਾਬ ਵੀ ਪੀ ਰਹੇ ਹੁੰਦੇ, ਪੱਕੇ ਹਰਾਮ। ਮਤਲਬ ਇਹਨਾਂ ਤੋਂ ਜ਼ਿਆਦਾ ਕਿਹਨੂੰ ਪਤਾ ਹੋਏਗਾ ਕਿ ਹਰਾਮ, ਲੇਕਿਨ ਉਹ ਪੀ ਰਹੇ ਹੁੰਦੇ। ਇਹਨਾਂ ਤੋਂ ਜ਼ਿਆਦਾ ਕਿਹਨੂੰ ਪਤਾ ਹੋਏਗਾ ਕਿ ਬਈ ਆਹ ਜਿਹੜਾ ਝੂਠ ਬੋਲਣਾ, ਮੁਨਾਫਕਤ ਆ, ਇਹ ਬੇਗੈਰਤੀ ਬੇਸ਼ਰਮੀ ਜਿਹੜੀ ਆ, ਬਈ ਇਹ ਹਰਾਮ ਆ ਪ੍ਰੋਗਰਾਮ, ਹਾਂਜੀ। ਲੇਕਿਨ ਉਹ ਕਰ ਰਿਹਾ, ਢਿਠਾਈ ਨਾ ਕਰ ਰਿਹਾ, ਔਰ ਜਨਾਬ ਉਹ ਬਿਲਕੁਲ ਹਰਾਮ ਲਹਮ ਹਰਾਮ ਬਣਿਆ ਹੋਇਆ ਮਤਲਬ ਹਾਂ ਡਰਮ ਜੋ, ਲੇਕਿਨ ਕੋਈ ਪਰਵਾਹ ਨਹੀਂ, ਆ ਕੇ ਸਿੱਧੇ ਬੋਲਦੇ। ਹੁਣ ਉਹਨੂੰ ਕੱਢਿਆ ਗਿਆ, ਹੁਣ ਉਹ ਆ ਕੇ ਕੀ ਕਹਿ ਰਿਹਾ? ਉਹ ਕਹਿ ਰਿਹਾ ਕਿ ਦੇਖੋ ਜੀ ਆਹ ਜਿਹੜੇ ਹਾਲਾਤ ਬਣ ਗਿਆ। ਹਾਂ ਦੇਖੋ, ਕਹਿੰਦਾ ਕਿ ਸਭ ਤੋਂ ਪਹਿਲੇ ਤਾਂ ਦੇਖ ਪਾਕਿਸਤਾਨ ਦੇ ਵਿੱਚ ਜਿਹੜੀ ਆ ਜੰਗ ਸ਼ੁਰੂ ਕੀਤੀ ਗਈ ਆ, ਜਾਣ ਕੇ ਕਰਵਾਈ ਗਈ ਆ, ਅਫਗਾਨਿਸਤਾਨ ਵੱਲੋਂ ਜਿਹੜਾ ਹਮਲਾ ਕਰਵਾਇਆ ਗਿਆ, ਹਾਂ ਇਹਦੇ ਪਿੱਛੇ ਵੀ ਉਹ ਸੂਨੀ ਤਾਕਤਾਂ ਨੇ, ਹਾਂ ਉਹੀ ਸੂਨੀ ਤਾਕਤਾਂ ਨੇ ਜਿਨ੍ਹਾਂ ਦੀ ਜੰਗ ਲੜਨ ਨਾਲ ਗਜ਼ਾ ਜਾ ਰਹੇ ਨੇ। ਕੀ ਯਾਰ ਬੰਦਾ ਕਰੋ ਯਾਰ, ਇੱਦਾਂ ਦੀ ਗੱਲ ਹੈ ਨਾ ਯਾਰ। ਹੋਰ ਕਿਹਦੇ ਵਾਸਤੇ ਗਜ਼ਾ ਜਾ ਰਹੇ ਨਾ ਪੀਸ ਅਮਨ ਫੌਜ। ਟਰੰਪ ਦਾ ਤੁਹਾਨੂੰ ਪਤਾ ਉਹਨੇ ਦੱਸਿਆ ਉੱਥੇ ਕਿ ਬਈ ਆਪਣਾ ਆ ਰਹੇ ਨੇ ਉੱਥੇ, ਅਤੇ ਆਪਣਾ ਤੁਨ ਕੇ ਰੱਖੋ। ਅਤੇ ਉਹ ਕਹਿੰਦਾ ਜੀ ਇਹ ਸਾਨੂੰ ਇਨਵੋਲਵ ਕੀਤਾ ਗਿਆ ਇਸ ਜੰਗ ਦੇ ਵਿੱਚ ਸਾਜ਼ਿਸ਼ ਦੇ ਤਹਿਤ। ਕਿਉਂ? ਤਾਂ ਕਿ ਅਸੀਂ ਜਿਹੜਾ ਨਾ ਉਹ ਆਪਣੇ ਬ੍ਰਦਰ ਮੁਲਕ ਜਿਹੜਾ ਆਪਣਾ ਸਾਡਾ ਇਰਾਨ, ਉਹਦੀ ਮਦਦ ਨਾ ਕਰ ਸਕੀਏ, ਕਿਉਂਕਿ ਅਸੀਂ ਤਾਂ ਆਪ ਫਸੇ ਹੋਏ ਹਾਂ ਆਪਣੀ ਜੰਗ 'ਚ, ਅਫਗਾਨਿਸਤਾਨ 'ਚ ਅਸੀਂ ਫਸੇ ਹਾਂ। ਹਾਂ ਅਤੇ ਅਸੀਂ ਫਿਰ ਕਿੱਦਾਂ ਉਹਨਾਂ ਦੀ ਮਦਦ? ਬਈ ਉਹ ਪਹਿਲੇ ਜਿਹੜੀ ਜੰਗ ਲੱਗੀ ਸੀ, ਉਦੋਂ ਕਿਹੜੀ ਜੰਗ ਲੱਗੀ ਸੀ ਪਾਕਿਸਤਾਨ? ਉਦੋਂ ਅਫਗਾਨਿਸਤਾਨ 'ਚ ਕਿੱਥੇ ਬਿਜੀ ਸੀ? ਉਦੋਂ ਵੀ ਤੁਸੀਂ ਕੁਛ ਨਹੀਂ ਕੀਤਾ। ਹਾਂ ਐਸਾ ਬੇਸ਼ਰਮ ਬਗੈਰਤ ਆਦਮੀ ਹੁਣ ਬੈਠਾ ਕਹਿ ਰਿਹਾ, ਆਹ ਤਰਜਮਾਨ ਆਪਣਾ ਜਨਰਲ ਆਸਮ ਮਨੀਰ ਤਰਜਮਾਨ ਆ ਬਣਿਆ ਬਣਾਇਆ ਬੈਠਾ ਮੌਲਵੀ, ਤਾਂ ਆ ਕੇ ਨੇ ਨਾ ਉਹ ਪੇਸ਼ ਕਰ ਰਿਹਾ, ਉਹ ਤੁਹਾਨੂੰ ਦੱਸ ਰਿਹਾ ਕਿ ਇਸ ਕਰਕੇ ਅਸੀਂ ਮਦਦ ਤਾਂ ਕਰ ਨਹੀਂ ਸਕਦੇ। ਹਾਂ ਉਹ ਜੋ ਉਹਦੇ ਨਾਲ ਹੋ ਰਿਹਾ ਉਹ ਇਕੱਲਾ ਉਹ ਜਾਣੇ, ਉਹਦਾ ਕੰਮ ਜਾਣੇ, ਲੇਕਿਨ ਅਸੀਂ ਜਿਹੜਾ ਨਾ ਉਹ ਕਹਿੰਦਾ ਹੁਣ ਅਸੀਂ ਦਿਫਾ ਕਰਨਾ ਜਿੰਨੇ ਅਮਰੀਕਾ ਦੇ ਅੱਡੇ ਆ ਨਾ। ਕਹਿਣ ਦਾ ਮਤਲਬ ਹੈ
ਮਕਸਦ ਇਹੀ ਸੀਗਾ ਕਿ ਵੀ ਅਮਰੀਕਾ ਦੇ ਜਿੰਨੇ ਅੱਡੇ ਆ ਜਿਹੜੇ ਮੁਲਕਾਂ ਦੇ ਵਿੱਚ, ਹਾਂ ਉਹ ਹੁਣ ਮਿਲ ਕੇ ਅਸੀਂ ਉਹਨਾਂ ਨੂੰ ਦਿਫਾ ਕਰਨਾ ਉਹਦਾ। ਹਾਂ ਕਿ ਈਰਾਨ ਜਿਹੜਾ ਨਾ ਉੱਥੇ ਹਮਲਾ ਨਾ ਕਰ ਸਕੇ, ਈਰਾਨ ਨੂੰ ਮੈਸੇਜ ਦੇਣਾ ਉੱਥੇ ਇੱਦਾਂ ਦੀ ਕੋਈ ਗੱਲ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਈ ਯਾਰ ਲਾਜ਼ਮੀ ਗੱਲ ਹੈ, ਅਮਰੀਕਾ ਦਾ ਦਗੜ ਦੱਲਾ ਬਗੈਰਤ ਬੇਸ਼ਰਮ ਮੌਲਵੀ, ਹਾਂ ਉਹ ਅਮਰੀਕਾ ਦੀ ਦਿਫਾ ਕਰੇਗਾ, ਹੋਰ ਕੀ ਕਰੇਗਾ। ਤੇ ਖੈਰ ਐਨੀਵੇ ਆਹ ਸਾਰਾ ਸਿਨਾਰੀਓ ਜਿਹੜਾ ਨਾ ਉਹ ਚੱਲਿਆ। ਤੇ ਇਸ ਟਾਈਮ ਜਿਹੜੀ ਜੰਗ ਆ, ਹਾਂ ਉਹ ਜਿਹੜੀ ਇੱਕ ਤਾਂ ਆਪਣੀ ਉਹਦਾ ਕੋਈ ਪਤਾ ਨਹੀਂ, ਕਿਉਂਕਿ ਸਾਨੂੰ ਕੋਈ ਆਪਣਾ ਮਜ਼ਾਇਲ ਮਜ਼ੂਲ ਇੱਥੋਂ ਤਾਂ ਚੱਲਦੇ ਨਜ਼ਰ ਨਹੀਂ ਆ ਰਹੇ। ਅਫਗਾਨਿਸਤਾਨ ਇਹ ਠੰਡਾ ਹੋ ਗਿਆ ਕੰਮ, ਹਾਂ ਲੇਕਿਨ ਗੱਲਾਂ ਬਾਤਾਂ 'ਚ ਉਹਨਾਂ ਨੇ ਗਰਮ ਰੱਖਿਆ ਵਾ ਜੇ ਅਸੀਂ ਇੱਥੇ ਬਿਜ਼ੀ ਹਾਂ ਇਸ ਕਰਕੇ ਹੋਰ ਕਿਸੇ ਦੀ ਮਦਦ ਨਹੀਂ ਕਰ ਸਕਦੇ। ਲੇਕਿਨ ਈਰਾਨ ਜਿਹੜਾ ਉਹ ਤੁੰਨ ਕੇ ਜਵਾਬ ਦੇ ਰਿਹਾ, ਔਰ ਯਕੀਨ ਕਰੋ ਦੁਆ ਨਿਕਲਦੀ ਹੈ ਕਿ ਅੱਲਾਹ ਤਾਲਾ ਈਰਾਨ ਦੀ ਹਿਫਾਜ਼ਤ ਫਰਮਾਏ। ਈਰਾਨ ਦੇ ਵਿੱਚ ਜਿਹੜੇ ਲੋਕ ਨੇ, ਬਹਾਦਰ ਲੋਕ ਨੇ, ਜਿਹੜੇ ਜੰਗ ਲੜ ਰਹੇ ਨੇ, ਜਿਹੜੀ ਜੰਗ ਉਹਨਾਂ 'ਤੇ ਮੁਸਲਤ ਕੀਤੀ ਗਈ ਹੈ। ਜੰਗ ਕੋਈ ਵੀ ਨਹੀਂ ਚਾਹੁੰਦਾ, ਜੰਗ ਅਮਨ ਪੁਰਅਮਨ ਲੋਕ ਹੁੰਦੇ ਨੇ, ਅਮਨ ਚਾਹੁੰਦੇ ਨੇ, ਜੰਗ ਕੋਈ ਵੀ ਨਹੀਂ ਚਾਹੁੰਦਾ। ਈਰਾਨ ਨੇ ਕੋਸ਼ਿਸ਼ ਕੀਤੀ ਕਿ ਜੰਗ ਜਿਹੜਾ ਨਾ ਹੋ, ਲੇਕਿਨ ਉਹ ਮੁਸਲਤ ਸੀ ਕਿਉਂਕਿ ਉਹਨਾਂ ਨੇ ਰਜੀਮ ਚੇਂਜ ਕਰਨੀ ਸੀ, ਗੈਰਤ ਉਹਨਾਂ ਨੇ ਕੱਢਣੀ ਹੈ ਈਰਾਨ 'ਚੋਂ, ਠੀਕ ਆ। ਉਹ ਹੁਣ ਆਪਣੀ ਪੂਰੀ ਕੋਸ਼ਿਸ਼ ਕਰਨਗੇ ਅਤੇ ਹੋਰ ਕੋਈ ਈਰਾਨ ਦੇ ਨਾਲ ਨਹੀਂ ਖੜਾ ਸਿਵਾਏ ਅੱਲਾ ਦੇ। ਹਾਂ ਅਤੇ ਅਸੀਂ ਅੱਲਾ ਤੋਂ ਹੀ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਇਸ ਈਰਾਨ ਦੀ ਤੇ ਜਿਹੜੇ ਮੁਜਾਹਿਦ ਨੇ ਜਿਹੜੇ ਲੜ ਰਹੇ ਨੇ, ਅੱਲਾਹ ਤਾਲਾ ਉਹਨਾਂ ਦੀ ਹਿਫਾਜ਼ਤ ਫਰਮਾਏ ਅਤੇ ਉਹਨਾਂ ਨੂੰ ਹੋਰ ਹਿੰਮਤ ਦੇਵੇ, ਔਰ ਇਹਨਾਂ ਦੇ ਹੱਥੋਂ ਆਹ ਸਹੂਨੀਆਂ ਨੂੰ, ਆਹ ਬਗੈਰਤਾਂ ਨੂੰ, ਬੇਸ਼ਰਮਾਂ ਨੂੰ ਸ਼ਿਕਸਤ ਦਿਲਵਾਏ। ਇੰਸ਼ਾ ਅੱਲਾਹ ਤਾਂ ਕਰ ਸਕਦਾ ਨਾ, ਅਤੇ ਇਹਨਾਂ ਦਾ ਬੇੜਾ ਗਰਕ ਹੋਏ। ਅਤੇ ਬਾਕੀ ਜਿਹੜੇ ਮੁਨਾਫਿਕੀਨ ਨੇ ਇਨਕਲੂਡਿੰਗ ਪਾਕਿਸਤਾਨ ਦੇ ਵਿੱਚ ਜਿਹੜੀ ਬਗੈਰਤੀ ਬੇਸ਼ਰਮੀ ਮਾਰ ਰਹੇ, ਜਿਹੜੀ ਉਹਨਾਂ ਦੀ ਜੰਗ ਲੜ ਰਹੇ, ਉਹਨਾਂ ਦੇ ਹੱਥਾਂ 'ਚ ਖੇਲ ਰਹੇ, ਇਹਨਾਂ ਨੇ ਵੀ ਤਬਾਹ ਬਰਬਾਦ ਫਰਮਾਏ। ਅਤੇ ਮੁਸਲਿਮ ਉਮਾ ਦਾ ਜਿਹੜਾ ਲੀਡਰ ਹੈ ਇਮਰਾਨ ਅਹਿਮਦ ਖਾਨ ਨਿਆਜ਼ੀ, ਅੱਲਾਹ ਤਾਲਾ ਉਹਨੂੰ ਸਿਹਤ ਦੇਵੇ, ਲੰਬੀ ਜ਼ਿੰਦਗੀ ਦੇਵੇ ਅਤੇ ਰਿਹਾਈ ਅਤਾ ਫਰਮਾਏ ਇੰਸ਼ਾ ਅੱਲਾਹ। ਥੈਂਕ ਯੂ ਵੈਰੀ ਮਚ ਫॉर ਵਾਚਿੰਗ।